ਅਗਲੀ ਗੱਲ ਕਰੀਏ ਪੰਥਕ ਮਸਲੇ ਦੀ। ਝੀਂਡਾ ਸਾਹਿਬ ਅੱਜ ਕੱਲ੍ਹ ਦਾਦੂਵਾਲ ਦੇ ਖਿਲਾਫ ਝੰਡਾ ਚੁੱਕ ਰਹੇ ਨੇ, ਉਹਨਾਂ ਨੂੰ ਕਿਉਂ ਇਸ ਤਰ੍ਹਾਂ ਕਰਨਾ ਪਿਆ ਜੀ? ਬਿਲਕੁਲ, ਜਗਦੀਸ਼ ਸਿੰਘ ਝੀਂਡਾ ਹਰਿਆਣਾ ਦੇ ਉਹਨਾਂ ਪੰਥਕ ਲੀਡਰਾਂ ਚੋਂ ਇੱਕ ਨੇ ਜਿਨ੍ਹਾਂ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ SGPC ਤੋਂ ਲੈ ਕੇ ਅਦਾਲਤ ਤੱਕ ਲੜਾਈ ਲੜੀ ਕਿ ਜੀ ਅਸੀਂ ਇਹਨੂੰ ਆਜ਼ਾਦ ਕਰਾਉਣਾ ਹੈ, ਸਾਡੇ ਹਰਿਆਣਾ ਦੀ ਸੰਗਤ ਦਾ ਪੈਸਾ ਜਿਹੜਾ ਗੋਲਕਾਂ ਚ ਆਉਂਦਾ ਉਹ ਸਹੀ ਥਾਂ ਨਹੀਂ ਲੱਗਦਾ, ਉਹ ਹਰਿਆਣੇ ਚ ਨਹੀਂ ਲੱਗਦਾ, ਇੱਥੋਂ ਦੇ ਕਾਲਜ ਯੂਨੀਵਰਸਿਟੀਆਂ ਜਾਂ SGPC ਨਾਲ ਸੰਬੰਧਿਤ ਸੰਸਥਾਨਾਂ ਦਾ ਉਵੇਂ ਵਿਕਾਸ ਨਹੀਂ ਹੁੰਦਾ ਜਿਵੇਂ SGPC ਪੰਜਾਬ ਨਾਲ ਸੰਬੰਧਿਤ ਥਾਵਾਂ ਦਾ ਕਰਦੀ ਹੈ ਜੀ। ਇਸ ਤਰੀਕੇ ਕਾਰਨ ਉਹਨਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਲਈ ਲੜਾਈ ਲੜੀ ਤੇ ਉਹਨਾਂ ਦੇ ਵਿੱਚ ਉਹ ਇੱਕ ਪ੍ਰਮੁੱਖ ਆਗੂ ਸੀਗੇ ਜੀ। ਹੁਣ ਉਹ ਨਿਰਾਸ਼ ਨਜ਼ਰ ਆ ਰਹੇ ਨੇ। ਉਹ ਕਹਿੰਦੇ ਜੀ ਧੋਖਾ ਹੋ ਗਿਆ ਸਾਡੇ ਨਾਲ, ਤਾਂ ਅਸੀਂ ਇੱਧਰੋਂ ਟੁੱਟੇ ਤੇ ਉੱਧਰ ਗਏ, ਹੁਣ ਤਾਂ ਜਮਾਂ ਹੀ ਕਿਤੇ ਹੋਰ ਝੋਲੀ ਚ ਜਾੜੀ ਗਏ। ਮਤਲਬ ਕੀ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ, ਸਰਕਾਰ ਦੀ ਦਖਲਅੰਦਾਜ਼ੀ ਤੋਂ ਤੱਕ ਨੇ ਬਾਇਆ ਦਾਦੂਵਾਲ ਸਰਕਾਰ ਤੇ BJP ਤੇ ਨਿਸ਼ਾਨਾ ਬਿੰਨ ਰਹੇ ਨੇ ਕਿ ਜਾਂ ਨਿਸ਼ਾਨਾ ਹੀ ਉਹਨਾਂ ਦਾ ਬਲਜੀਤ ਸਿੰਘ ਦਾਦੂਵਾਲ। ਉਹ ਕਹਿੰਦੇ ਵੀ ਕਮੇਟੀ ਦੀ ਲੜਾਈ ਲੜੀ ਹਰਿਆਣੇ ਵਾਲਿਆਂ ਨੇ ਤੇ ਕਬਜ਼ਾ ਕਰਨ ਆ ਗਿਆ ਗੁਰਦਾਸਪੁਰ ਤੋਂ ਬਲਜੀਤ ਸਿੰਘ ਦਾਦੂਵਾਲ। ਠੀਕ ਹੈ। ਤੇ ਕਹਿੰਦੇ ਵੀ ਆਇਆ ਵੀ ਐਸਾ ਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਇਹ ਮਤਲਬ ਜਗਦੀਸ਼ ਸਿੰਘ ਝੀਂਡਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਨਾਲ ਸਕੱਤਰੇਤ ਚ ਸ਼ਿਕਾਇਤ ਪੱਤਰ ਜਮ੍ਹਾਂ ਕਰਾਇਆ। ਠੀਕ ਹੈ। ਉਸ ਸ਼ਿਕਾਇਤ ਪੱਤਰ ਦੇ ਆਧਾਰ ਤੇ ਮੀਡੀਆ ਨਾਲ ਉਹਨਾਂ ਦੀ ਗੱਲਬਾਤ ਦੇ ਆਧਾਰ ਦੇ ਉੱਤੇ ਮੈਂ ਦੱਸ ਰਿਹਾ ਕਿ ਉਹ ਕਹਿੰਦੇ ਮੀਟਿੰਗਾਂ ਦੇ ਵਿੱਚ ਦਾਦੂਵਾਲ ਤਾਂ ਮਾਂ ਭੈਣ ਨੂੰ ਲੈ ਕੇ ਮੈਂਬਰਾਂ ਨੂੰ ਬਹੁਤ ਕੁਝ ਆਪੱਤੀਜਨਕ ਭੱਦੇ ਸ਼ਬਦ, ਹਲਕੇ ਸ਼ਬਦ ਬੋਲ ਦਿੰਦਾ ਸੀ। ਕਹਿੰਦੇ ਕਿ ਇੱਕ ਆਮ ਬੰਦੇ ਨੂੰ ਨਹੀਂ ਕਿਸੇ ਨੂੰ ਇਹ ਸ਼ਬਦ ਬੋਲਣੇ ਚਾਹੀਦੇ ਜਿਹੜਾ ਇੱਕ ਧਾਰਮਿਕ ਆਗੂ ਸਾਨੂੰ ਬੋਲੀ ਜਾਂਦਾ ਸਾਰਿਆਂ ਨੂੰ ਜੀ। ਹੁਣ ਇੱਕ ਗੰਭੀਰ ਦੋਸ਼ ਝੀਂਡਾ ਹੋਰਾਂ ਨੇ ਸਿੱਧੇ ਦਾਦੂਵਾਲ ਤੇ ਲਾਏ ਨੇ। ਠੀਕ ਹੈ। ਤੇ ਹੁਣ ਦਾਦੂਵਾਲ ਹੋਰਾਂ ਦਾ ਅਜੇ ਜਵਾਬ ਦਾ ਇੰਤਜ਼ਾਰ ਹੈ ਕਿ ਉਹਦੇ ਤੇ ਕੀ ਪ੍ਰਤੀਕਰਮ ਦਿੰਦੇ ਆ, ਉਹਨਾਂ ਦੀ ਟਿੱਪਣੀ ਕੀ ਆਉਂਦੀ ਹੈ। ਪਰ ਜਥੇਦਾਰ ਕੋਲ ਸ਼ਿਕਾਇਤ ਗਈ ਹੈ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਸ ਮਸਲੇ 'ਚ ਇਨਸਾਫ ਦਿਵਾਇਆ ਜਾਵੇ, ਉੱਥੋਂ ਦਾ ਪ੍ਰਬੰਧਕ ਉੱਥੋਂ ਦੇ ਮੈਂਬਰਾਂ ਕੋਲ ਹੋਵੇ। ਉਹ ਕਹਿੰਦੇ 33 ਮੈਂਬਰ ਮਤਾ ਪਾ ਕੇ ਇਹਨੂੰ ਚੇਅਰਮੈਨੀ ਤੋਂ ਤੇ ਇਹਦੀ ਮੈਂਬਰਸ਼ਿਪ ਖਾਰਜ ਕਰ ਚੁੱਕੇ ਨੇ ਤੇ ਜੀ ਇਹ ਤਾਂ ਗੋਲਕ ਦੇ ਪੈਸੇ ਨਾਲ ਗੱਡੀਆਂ ਲੈ ਗਿਆ ਜੀ, ਮਕਾਨ ਕੋਠੀਆਂ ਜ਼ਮੀਨਾਂ ਲੈ ਗਿਆ ਜੀ, ਆਪਣੇ ਲਈ ਵਰਤਦਾ ਜੀ, ਬਹੁਤ ਕੁਛ ਹੈ ਉਹ ਸ਼ਿਕਾਇਤ ਪੱਤਰ 'ਚ ਭਰਿਆ ਪਿਆ। ਕੀ ਇਹ ਸ਼ਿਕਾਇਤ ਪੱਤਰ ਸਿਰਫ ਦਾਦੂਵਾਲ ਲਈ ਹੈ ਜਾਂ ਸਰਕਾਰ ਲਈ ਹੈ ਕਿ ਕੰਟਰੋਲ ਸਰਕਾਰ ਕੋਲ ਚਲਾ ਗਿਆ? ਸਹੀ। ਹੁਣ ਕੀ ਜੱਦਰ ਸਾਹਿਬ ਨੂੰ ਇਹ ਅਪੀਲ ਹੈ ਕਿ ਸਾਨੂੰ BJP ਤੋਂ ਸਾਡੀ ਗਲਾਮਾ ਛਡਾਓ, ਜਾਂ ਇਹ ਅਪੀਲ ਹੈ ਕਿ ਜਿਹੜੇ ਉਹਨਾਂ ਦੇ ਨੁਮਾਇੰਦੇ ਬਣ ਕੇ ਕੰਟਰੋਲ ਕਰ ਰਹੇ ਉਹਨਾਂ ਤੋਂ ਛਡਾਓ, ਜਾਂ ਝੀਂਡਾ ਸਾਹਿਬ ਇਹ ਦੱਸਣਗੇ ਕਿ ਆਪ ਕਿਹਦੇ ਨੁਮਾਇੰਦੇ ਨੇ, ਕੌਮ ਦੇ ਨੇ ਜਾਂ ਕਿਸੇ ਹੋਰ ਸਿਆਸੀ ਜਮਾਤ ਦੇ ਨੇ? ਸਾਰੇ ਸਵਾਲ ਖੜੇ ਨੇ। ਪਰ ਜਥੇਦਾਰ ਸਾਹਿਬ ਕਿਸ ਵਿਵੇਕ ਚੋਂ ਫੈਸਲਾ ਲੈਣਗੇ, ਕਿਸ ਤਰੀਕਾ ਕਰਨਾ ਫੈਸਲਾ ਲੈਣਗੇ? ਕੀ ਉਹ ਇਹ ਕਹਿਣਗੇ ਕਿ ਮੁੜ ਕੇ SGPC ਨਾਲ ਆ ਜਾਓ? ਕਿ ਉਹ ਕਹਿਣਗੇ ਕਿ ਹਾਂ ਤੁਸੀਂ ਉੱਥੇ ਇਕੱਠ ਰੱਖੋ, ਮੈਂ ਆਉਣਾ? ਕੀ ਅਗਵਾਈ ਕਰਨਗੇ? ਹੈ ਨਾ। ਹੁਣ ਇਹ ਦੇਖਣ ਵਾਲੀ ਗੱਲ ਆ। ਵੈਸੇ ਪੰਜ ਸਿੰਘ ਸਭਾ ਦੀ ਬੈਠਕ ਹੋਣੀ ਹੈ ਜੀ, ਉਸ ਦੇ ਵਿੱਚ ਸ਼ਿਕਾਇਤ ਵਿਚਾਰੀ ਜਾਊਗੀ ਕਿਉਂਕਿ ਮੁੱਖ ਮੰਤਰੀ ਜਦੋਂ ਤਲਬ ਕੀਤੇ ਸੀ ਉਹਨਾਂ ਦੇ ਸਪਸ਼ਟੀਕਰਨ ਤੇ ਹਵਾਲਾ ਕਿਹਾ ਸੀ ਕਿ ਉਹਨਾਂ ਦੇ ਸਪਸ਼ਟੀਕਰਨ ਨੂੰ ਅਸੀਂ ਪੰਜ ਸਿੰਘ ਸਭਾ ਦੀ ਬੈਠਕ 'ਚ ਵਿਚਾਰਾਂਗੇ। ਹੁਣ ਪਤਾ ਨਹੀਂ ਪੈਚਅਪ ਹੋ ਗਿਆ, ਸਮਝੌਤਾ ਹੋ ਗਿਆ, ਜਾਂ ਮਾਮਲਾ ਰਫਾ ਦਫਾ ਠੰਡਾ ਮੱਠਾ ਹੋ ਗਿਆ, ਹੈ ਨਾ। ਇਸ ਲਈ ਕਿਉਂਕਿ ਹੁਣ ਇੱਕੋ ਪਿੱਚ ਤੇ ਆ ਗਏ। SGPC ਵੀ ਕਹਿ ਰਹੀ ਹੈ ਜੀ ਮਾਮਲਾ ਰਾਜਾ ਨਾਬ ਕਬਲ ਸਾਹਿਬ ਠੀਕ ਹੈ, ਤੇ ਸਰਕਾਰ ਵੀ ਕਹਿ ਰਹੀ ਹੈ ਜੀ ਕਿ SGPC ਦੇ ਹਵਾਲੇ ਨਾਲ ਠੀਕ ਹੈ ਜੀ। ਹੁਣ SGPC ਦੀ ਦਰੁਸਤਗੀ ਤੁਹਾਨੂੰ ਦਰੁਸਤ ਲੱਗ ਰਹੀ ਹੈ, ਪਹਿਲਾਂ SGPC ਉਹ ਗਲਤ ਕਰ ਰਹੀ ਸੀ ਸਾਰਾ ਕੁਛ। ਸੋ ਇਸ ਲਈ ਦੋਵਾਂ ਦੀਆਂ ਮਜਬੂਰੀਆਂ ਨੇੜੇ ਲੈ ਆਈਆਂ ਜੀ। ਉਹਦੇ ਵਿੱਚ ਹੁਣ ਜੱਦਰ ਸਾਹਿਬ ਸਪਸ਼ਟੀਕਰਨ ਵਾਲਾ ਮਾਮਲਾ ਬੈਠਕ 'ਚ ਲੈ ਕੇ ਜਾਣਗੇ ਜਾਂ ਨਹੀਂ ਲੈ ਕੇ ਜਾਣਗੇ, ਪਰ ਅਗਲੀ ਬੈਠਕ 'ਚ ਝੀਂਡਾ ਵੱਲੋਂ ਜਿਹੜਾ ਦਾਦੂਵਾਲ ਖਿਲਾਫ ਝੰਡਾ ਚੱਕਿਆ ਉਸ ਸ਼ਿਕਾਇਤ ਤੇ ਪੰਜ ਸਿੰਘ ਸਭਾ ਦੀ ਬੈਠਕ ਚਰਚਾ ਜ਼ਰੂਰ ਹੋਊਗੀ। ਦੇਖਣ ਵਾਲੀ ਗੱਲ ਇਹ ਹੈ ਕਿ ਕੀ ਦਾਦੂਵਾਲ ਨੂੰ ਤਲਬ ਕਰਦੇ ਆ, ਕੀ ਸਾਰੀ ਹਰਿਆਣਾ ਕਮੇਟੀ ਨੂੰ ਤਲਬ ਕਰਦੇ ਆ, ਕੀ ਇਹਨਾਂ ਲੀਡਰਾਂ ਨੂੰ ਵੀ ਤਲਬ ਕਰਦੇ ਆ, ਕੀ ਕੋਈ ਨਿਰਦੇਸ਼ ਹੁੰਦਾ ਹੈ, ਕੀ ਕੋਈ ਹੁਕਮ ਹੁੰਦਾ ਹੈ, ਜਾਂ ਇਸ ਮਸਲੇ ਤੇ ਅਜੇ ਜੱਦਰ ਸਾਹਿਬ ਚੁੱਪ ਰਹਿੰਦੇ ਆ, ਹੈ ਨਾ। ਕਿਉਂਕਿ ਬਾਇਆ SGPC ਅਕਾਲੀ ਦਲ ਦਾ ਇਹਨੂੰ ਲੈ ਕੇ ਕੀ ਨਿਰਦੇਸ਼ ਆਉਂਦਾ ਉਹ ਵੀ ਤਾਂ ਇੰਤਜ਼ਾਰ ਕਰਨਾ ਜੀ। ਬਿਲਕੁਲ।